ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਉੱਥੇ ਦੇ ਹੀ ਬੋਰਨ ਸਿੱਖ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕੈਦੀ ਬਣਾਇਆ ਹੋਇਆ। ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਨੂੰ ਨੋ ਫਲਾਈ ਜ਼ੋਨ ਦੇ ਵਿੱਚ ਪਾਇਆ ਹੋਇਆ ਆ। ਜੁਲਾਈ ਤੇ ਉਹਨਾਂ ਦਾ ਇੱਕ ਹੋਰ ਸਾਥੀ ਭਗਤ ਸਿੰਘ ਬਰਾੜ 2018 ਤੋਂ ਕਿਸੇ ਵੀ ਜਹਾਜ਼ ਦੇ ਉੱਤੇ ਫਲਾਈ ਨਹੀਂ ਕਰ ਸਕਦੇ। ਪੈਰੀ ਦਲਾਈ ਕੈਨੇਡੀਅਨ ਬੋਰਨ ਸਿੱਖ ਆ। ਉਸ ਆਰਟੀਕਲ ਦਾ ਨਾਮ ਹੈਗਾ ਇੰਪ੍ਰਿਜ਼ਨਡ ਇਨ ਮਾਈ ਓਨ ਹਾਊਸ, ਸਿੱਖ ਐਕਟਿਵਿਸਟ ਕਲੇਮ ਇੰਡੀਆ ਇਜ਼ ਯੂਜ਼ਿੰਗ ਨੋ ਫਲਾਈ ਲਿਸਟ ਟੂ ਹਰਾਸ। ਹਰਜੋਤ ਸਿੰਘ ਜੀ, ਇਹ ਜਿਹੜੀ ਗੱਲ ਆ ਦੋ ਜਣਿਆਂ ਦੀ ਹੈ, ਦੋ ਸਿੱਖਾਂ ਦੀ ਆ, ਪਰਵਕਰ ਸਿੰਘ ਦਲਈ ਤੇ ਭਗਤ ਸਿੰਘ ਬਰਾੜ। ਇਹਨਾਂ ਨੇ ਕੈਨੇਡੀਅਨ ਸੁਪਰੀਮ ਕੋਰਟ ਤੱਕ ਜਿਹੜੀ ਉਹ ਪਹੁੰਚ ਕੀਤੀ ਆ ਵੀ ਜਿਹੜਾ ਇਹਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਪਾਇਆ ਵੀ ਉਸ ਡੈਜ਼ਿਗਨੇਸ਼ਨ ਨੂੰ ਓਵਰਟਰਨ ਕੀਤਾ ਜਿਹੜਾ ਹੋ ਜਾਵੇ। ਜਿਹੜਾ ਕੈਨੇਡੀਅਨ ਅਫੀਸ਼ੀਅਲ ਉਸਨੇ ਤਾਂ ਇੱਥੋਂ ਤੱਕ ਉਸ ਨੂੰ ਕਹਿ ਦਿੱਤਾ ਵੀ ਤੂੰ ਇੰਡੀਅਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਭਾਰਤ ਦੀ ਜਿਹੜੀ ਕੌਂਸੂਲੇਟ ਹੈ ਵੈਨਕੂਵਰ 'ਚ ਉੱਥੇ ਜਾ ਕੇ ਮਿਲ ਤੇ ਉੱਥੇ ਜਾ ਕੇ ਤੇਰੇ ਸਾਰੇ ਮਸਲੇ ਜਿਹੜੇ ਉਹ ਹੱਲ ਹੋ ਜਾਣਗੇ। ਦਲਈ ਨੇ ਕਿਹਾ ਵੀ ਇਹ ਤਾਂ ਬੜੀ ਇੱਕ ਚਿੰਤਾਜਨਕ ਗੱਲ ਜਿਹੜੀ ਉਹ ਦੇਖਣ ਨੂੰ ਮਿਲੀ ਵੀ ਕਹਿੰਦੇ ਵੀ ਸਾਡਾ ਹੀ ਜਿਹੜਾ ਕੈਨੇਡੀਅਨ ਸਿਸਟਮ ਆ ਉਹ ਇੰਡੀਅਨ ਅਧਿਕਾਰੀਆਂ ਦੇ ਦੁਆਰਾ ਪੂਰੀ ਤਰ੍ਹਾਂ ਮੈਨੂਪੂਲੇਟ ਕੀਤਾ ਗਿਆ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਉੱਥੇ ਦੇ ਹੀ ਬੋਰਨ ਸਿੱਖ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕੈਦੀ ਬਣਾਇਆ ਹੋਇਆ। ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਨੂੰ ਨੋ ਫਲਾਈ ਜ਼ੋਨ ਦੇ ਵਿੱਚ ਪਾਇਆ ਹੋਇਆ ਆ। ਇਹਦੇ ਸੰਬੰਧ ਦੇ ਵਿੱਚ CBC ਜਿਹੜਾ ਕੈਨੇਡਾ ਦਾ ਹੈਗਾ ਉਹਨਾਂ ਨੇ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ। ਕਾਫੀ ਲੰਮੀ ਆ, ਕੁਛ ਕੁ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਸ ਨੂੰ ਸੇਮ ਰਿਪੋਰਟ ਨੂੰ ਅਮਰੀਕਾ ਦੇ ਯਾਹੂ ਨੇ ਵੀ ਜਿਹੜਾ ਆ ਪਬਲਿਸ਼ ਕੀਤਾ ਹੈਗਾ। ਸੋ ਜਿਹੜੇ ਸਰੋਤੇ ਪੂਰੀ ਰਿਪੋਰਟ ਦੇਖਣੀ ਚਾਹੁੰਦੇ ਆ, ਪੜ੍ਹਨੀ ਚਾਹੁੰਦੇ ਆ, ਉਹ ਜ਼ਰੂਰ ਤੁਸੀਂ ਜੋ ਆਰਟੀਕਲ ਹੈਗਾ CBC ਦਾ ਗੂਗਲ ਕਰ ਲਿਓ, cbc.ca ਤੇ ਜਾ ਕੇ। ਉਸ ਆਰਟੀਕਲ ਦਾ ਨਾਮ ਹੈਗਾ ਇੰਪ੍ਰਿਜ਼ਨਡ ਇਨ ਮਾਈ ਓਨ ਹਾਊਸ, ਸਿੱਖ ਐਕਟਿਵਿਸਟ ਕਲੇਮ ਇੰਡੀਆ ਇਜ਼ ਯੂਜ਼ਿੰਗ ਨੋ ਫਲਾਈ ਲਿਸਟ ਟੂ ਹਰਾਸ ਦੈਮ। ਜੀ ਬਿਲਕੁਲ, ਇਸ ਟਾਈਮ ਜਿਹੜੇ ਦੇਖ ਰਹੇ ਆ ਉਹਨਾਂ ਦੇ ਲਈ ਉਹ ਜਿਹੜਾ ਸਕਰੀਨ ਆ ਉਹ ਲਗਾਤਾਰ ਜਿਹੜਾ ਉੱਥੇ ਤੁਸੀਂ ਦੇਖ ਸਕਦੇ ਆ। ਸੋ ਹਰਜੋਤ ਸਿੰਘ ਜੀ, ਇਹ ਜਿਹੜੀ ਗੱਲ ਆ ਦੋ ਜਣਿਆਂ ਦੀ ਹੈ, ਦੋ ਸਿੱਖਾਂ ਦੀ ਆ, ਪਰਵਕਰ ਸਿੰਘ ਦਲਈ ਤੇ ਭਗਤ ਸਿੰਘ ਬਰਾੜ। ਇਹਨਾਂ ਨੇ ਕੈਨੇਡੀਅਨ ਸੁਪਰੀਮ ਕੋਰਟ ਤੱਕ ਜਿਹੜੀ ਉਹ ਪਹੁੰਚ ਕੀਤੀ ਆ ਵੀ ਜਿਹੜਾ ਇਹਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਪਾਇਆ ਵੀ ਉਸ ਡੈਜ਼ਿਗਨੇਸ਼ਨ ਨੂੰ ਓਵਰਟਰਨ ਕੀਤਾ ਜਿਹੜਾ ਹੋ ਜਾਵੇ। ਜਦ 6 ਸਾਲ ਹੋ ਗਏ ਕਹਿੰਦੇ ਵੀ ਇਸ ਲੀਗਲ ਬੈਟਲ ਨੂੰ ਇਹਨਾਂ ਦੀ ਜਿਹੜੀ ਉਹ ਚੱਲਦੇ ਆ ਕੈਨੇਡਾ ਦੀ ਨੋ ਫਲਾਈ ਲਿਸਟ ਤੋਂ ਜਿਹੜਾ ਉਹ ਬਾਹਰ ਨਿਕਲਣ ਦੇ ਲਈ ਫੈਡਰਲ ਕੋਰਟ ਜੱਜ ਨੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਸਿੱਧਾ ਜਿਹੜਾ ਭਾਰਤੀ ਅਫੀਸ਼ੀਅਲ ਨੂੰ ਕਿਉਂ ਨਹੀਂ ਮਿਲ ਕੇ ਜਿਹੜਾ ਕਹਿ ਦਿੰਦੇ ਵੀ ਮੈਂ ਟੈਰਰਿਸਟ ਨਹੀਂ ਆ। ਜਿਹੜੇ ਪਰਵਕਰ ਦਲਾਈ ਆ ਉਹ ਜਿਹੜੀ ਇੰਡੀਆ ਦੀ ਵਿੱਚ ਜਿਹੜਾ ਪੰਜਾਬ ਨੂੰ ਲੈ ਕੇ ਇੰਡੀਪੈਂਡੈਂਟ ਸਿੱਖ ਹੋਣ ਲੈਣ ਦੀ ਗੱਲ ਜਿਹੜੀ ਉਹ ਚੱਲਦੀ ਆ ਉਸਦੇ ਚੈਂਪੀਅਨ ਨੇ। ਉਹਨਾਂ ਨੇ ਕਿਹਾ ਵੀ ਇੱਕ ਕੈਨੇਡੀਅਨ ਅਧਿਕਾਰੀ, ਇਲੈਕਟਿਡ ਕੈਨੇਡੀਅਨ ਅਫੀਸ਼ੀਅਲ, ਉਸਨੇ ਤਾਂ ਇੱਥੋਂ ਤੱਕ ਉਸ ਨੂੰ ਕਹਿ ਦਿੱਤਾ ਵੀ ਤੂੰ ਇੰਡੀਅਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਭਾਰਤ ਦੀ ਜਿਹੜੀ ਕੌਂਸੂਲੇਟ ਹੈ ਵੈਨਕੂਵਰ 'ਚ ਉੱਥੇ ਜਾ ਕੇ ਮਿਲ ਤੇ ਉੱਥੇ ਜਾ ਕੇ ਤੇਰੇ ਸਾਰੇ ਮਸਲੇ ਜਿਹੜੇ ਉਹ ਹੱਲ ਹੋ ਜਾਣਗੇ। ਦਲਈ ਨੇ ਕਿਹਾ ਵੀ ਇਹ ਤਾਂ ਬੜੀ ਇੱਕ ਚਿੰਤਾਜਨਕ ਗੱਲ ਜਿਹੜੀ ਉਹ ਦੇਖਣ ਨੂੰ ਮਿਲੀ ਵੀ ਕਹਿੰਦੇ ਵੀ ਸਾਡਾ ਹੀ ਜਿਹੜਾ ਕੈਨੇਡੀਅਨ ਸਿਸਟਮ ਆ ਉਹ ਇੰਡੀਅਨ ਅਧਿਕਾਰੀਆਂ ਦੇ ਦੁਆਰਾ ਪੂਰੀ ਤਰ੍ਹਾਂ ਮੈਨੂਪੂਲੇਟ ਕੀਤਾ ਗਿਆ ਆ। ਕਹਿੰਦੇ ਵੀ ਇੰਡੀਆ ਦੇ ਅਗੇਂਸਟ ਬੋਲਣ ਵਾਲਿਆਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਿਹਾ ਜਾ ਰਿਹਾ। ਫਿਰ ਉਸਨੇ ਜਿਹੜੇ ਜੱਜ ਸਿਮੋਨ ਨਿਓਲ ਜੋ ਇਹਨਾਂ ਦੀ ਸੁਣਵਾਈ ਲੈ ਰਹੇ ਸੀ ਉਹਨਾਂ ਨੂੰ ਜਿਹੜਾ ਉਹ ਦੱਸਿਆ। ਕਹਿੰਦੇ ਵੀ ਬੀਇੰਗ ਏ ਕੈਨੇਡੀਅਨ ਇਨ ਕੈਨੇਡਾ, being a champion of human rights, of freedom of speech, I don't think I should have to meet a foreign official to settle issues in Canada. ਕਹਿੰਦੇ ਵੀ ਇਹ ਚੀਜ਼ ਮੈਨੂੰ ਡਰਾਉਂਦੀ ਆ, that scares me, ਵੀ ਕੈਨੇਡਾ ਦੇ ਵਿੱਚ ਜਿਹੜਾ ਕਿ ਹਿਊਮਨ ਰਾਈਟ ਦਾ ਚੈਂਪੀਅਨ ਆ, ਫਰੀडम ਆਫ ਸਪੀਚ ਜਿੱਤੇ ਆ, ਖੁੱਲ ਕੇ ਬੋਲਣ ਦੀ ਆ, ਤੇ ਮੈਂ ਕਿਸੇ ਵਿਦੇਸ਼ੀ ਅਧਿਕਾਰੀ ਦੇ ਨਾਲ ਮਿਲ ਕੇ ਆਪਣੇ ਮਸਲੇ ਨੂੰ ਸਮਝਾਵਾਂ, ਇਹ ਗੱਲ ਬੜੀ ਜਿਹੜੀ ਖਤਰਨਾਕ ਜਿਹੜੀ ਉਹ ਹੈਗੀ ਆ। ਜੀ ਹਰਜੋਤ ਸਿੰਘ ਜੀ। ਪਰਵਕਾਰ ਦਲਾਈ ਬਹੁਤ ਸਾਰੇ ਸਿੱਖ ਹਲਕਿਆਂ 'ਚ ਇਸ ਨੌਜਵਾਨ ਨੂੰ ਜਾਣਦੇ, ਪੈਰੀ ਦਲਾਈ ਕਰਕੇ ਉਹਦਾ ਨਿਕਨੇਮ ਆ। ਉੱਥੇ TV ਸਟੇਸ਼ਨ ਵੀ ਚਲਾਉਂਦੇ ਹੈਗੇ ਆ। ਸੋ ਇਹ ਸਾਰਾ ਕੁਝ ਵਾਪਰਿਆ ਕਿਵੇਂ? ਦਲਾਈ ਤੇ ਉਹਨਾਂ ਦਾ ਇੱਕ ਹੋਰ ਸਾਥੀ ਭਗਤ ਸਿੰਘ ਬਰਾੜ 2018 ਤੋਂ ਕਿਸੇ ਵੀ ਜਹਾਜ਼ ਦੇ ਉੱਤੇ ਫਲਾਈ ਨਹੀਂ ਕਰ ਸਕਦੇ। ਪੈਰੀ ਦਲਾਈ ਕੈਨੇਡੀਅਨ ਬੋਰਨ ਸਿੱਖ ਆ। ਇਹ ਹੁਣ ਤੁਸੀਂ ਬਹੁਤ ਵਾਰ ਆਪਾਂ ਕਹਿੰਦੇ ਆ ਨਾ ਵੀ ਦੇਖੋ ਜੀ, ਜਿਹੜੇ ਇੰਡੀਆ ਤੋਂ ਆ ਕੇ ਇੱਥੇ ਹੋਏ ਆ ਉਹਨਾਂ ਦਾ ਰੌਲਾ ਆ ਜਾਂ ਕੋਈ ਆ, ਕੈਨੇਡੀਅਨ ਬੋਰਨ ਸਿੱਖ ਆ, ਸਰੀ BC ਦਾ ਜੰਮਿਆ ਜੀ। ਸੋ ਜਸਟਿਸ ਦੇ ਨਾਲ ਰਿਲੇਟਡ ਜੌਬ ਕਰਦਾ ਰਿਹਾ ਹੈ ਤੇ ਦਲਾਈ ਤੇ ਬਰਾੜ ਦੋਨੋਂ ਬਿਜ਼ਨਸ ਪਾਰਟਨਰ ਵੀ ਹੈਗੇ ਆ ਤੇ ਉਹਨਾਂ ਨੇ ਕੈਨੇਡਾ ਦੀ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਵੀ ਜਿਹੜਾ ਉਹਨਾਂ ਦੇ ਅਗੇਂਸਟ ਉਹਨਾਂ ਨੂੰ ਨੋ ਫਲਾਈ ਜ਼ੋਨ 'ਚ ਪਾਇਆ ਗਿਆ ਆ,
ਅੰਡਰ ਦਾ ਸਿਕਿਉਰ 에ਅਰ ਟਰੈਵਲ ਐਕਟ ਉਸ ਨੂੰ ਓਵਰਟਰਨ ਕੀਤਾ ਜਾਵੇ ਰੀਜ਼ਨੇਬਲ ਗਰਾਊਂਡ ਤੇ ਐਵੇਂ ਸਸਪੈਕਟ ਕੀਤਾ ਉਹਨਾਂ ਦੇ ਕੋਈ ਚਾਰजेस ਤਾਂ ਕਿਸੇ ਤਰ੍ਹਾਂ ਦੇ ਨਹੀਂ ਲੱਗੇ ਹੈਗੇ। ਇਹ ਸਾਰਾ ਕੁਝ ਵਾਪਰਿਆ ਇਸ ਤਰ੍ਹਾਂ ਸੀ ਭਈ ਜਦੋਂ 2018 ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਇੰਡੀਆ ਗਏ ਸੀ ਤੇ ਉੱਥੇ 9 ਜਾਣਿਆਂ ਦੀ ਲਿਸਟ ਉਹਨਾਂ ਨੇ ਟਰੂਡੋ ਉਹਨਾਂ ਨੂੰ ਦਿੱਤੀ ਸੀ ਵੀ ਆਹ ਜਿਹੜੇ ਬੰਦੇ ਆ ਇਹ ਸਾਡੇ ਮੁਲਕ ਲਈ ਖਤਰਾ ਹੈਗੇ ਆ। ਸੋ ਜਦੋਂ ਵਾਪਸ ਆਏ ਤੇ ਉਸ ਟਾਈਮ ਤੇ ਇਦਾਂ ਦੀ ਸਿਚੁਏਸ਼ਨ ਨਹੀਂ ਸੀ। ਭਾਈ ਹਰਦੀਪ ਸਿੰਘ ਨਿੱਜਰ ਵਾਲੀ ਜਿਹੜੀ ਕਹਾਣੀ ਆ ਪਿਛਲੇ ਸਾਲ ਵਾਪਰੀ ਆ, ਸੋ ਉਹਨਾਂ ਨੇ ਆ ਕੇ ਜਿਹੜੇ ਆ 2 ਜਾਣਿਆਂ ਨੂੰ ਨੋ ਫਲਾਈ ਜ਼ੋਨ ਦੇ ਵਿੱਚ ਪਾ ਦਿੱਤਾ ਸੀ। ਸੋ ਦੋਨੋਂ ਜਣੇ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਜ਼ਿੰਦਗੀ ਆ ਇੱਕ ਤਰ੍ਹਾਂ ਅਪਸਾਈਡ ਡਾਊਨ ਹੋਈ ਪਈ ਹੈਗੀ ਆ। ਕਹਿੰਦੇ ਭਈ ਅੰਡਰ ਦਾ ਕੈਨੇਡਾ ਦੇ ਚਾਰਟਰ ਆਫ ਰਾਈਟਸ ਤੇ ਫਰੀडम ਐਕਟ ਦੇ ਅੰਡਰ ਕਿਸੇ ਨੂੰ ਤੁਸੀਂ ਐਵੇਂ ਬ੍ਰਾਂਡ ਕਰ ਦੇਣਾ ਟੈਰਰਿਸਟ, ਇਹ ਉਹ ਵੀ ਜਿਹੜੀ ਆ ਫਿਲਮਸੀ ਐਵੀਡੈਂਸ ਦੇ ਉੱਤੇ ਜਿਹੜੇ ਐਵੇਂ ਕਿਸੇ ਮੁਲਕ ਦੇ ਕਹਿਣ ਦੇ ਉੱਤੇ ਬਹੁਤ ਹੀ ਜਿਹੜੀ ਆ ਮਾੜੀ ਗੱਲ ਹੈਗੀ ਆ। ਕਿਉਂਕਿ ਹੁਣ ਇਸ਼ੂ ਭਾਈ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਸ਼ਰੇਆਮ ਉੱਥੇ ਦੀ ਪਾਰਲੀਮੈਂਟ 'ਚ ਇੰਡੀਆ ਦੇ ਜਿਹੜੇ ਇੰਡੀਅਨ ਗਵਰਨਮੈਂਟ ਦਾ ਨਾਂ ਲੈ ਦਿੱਤਾ ਵੀ ਕਿੱਦਾਂ ਉਹ ਇੱਥੇ ਇਨਵੋਲਵ ਆ। ਹੁਣ ਉਸ ਤੋਂ ਬਾਅਦ ਇਹ ਇਸ਼ੂ ਜਿਹੜਾ ਆ ਉਹ ਇੱਕਦਮ ਫੇਰ ਗਰਮਾ ਗਿਆ। ਇਸੇ ਕਰਕੇ ਸੀਬੀਸੀ ਨੇ ਇਹ ਜਿਹੜੀ ਕਾਫੀ ਡਿਟੇਲ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਛਾਪੀ ਹੈਗੀ ਆ। ਦੁਲਾਈ ਤੇ ਬਰਾੜ ਨੇ ਡਿਕਲਾਈਨ ਕਰ ਦਿੱਤਾ ਵੀ ਜਿਹੜਾ ਕੇਸ ਆ ਉਹਨਾਂ ਦਾ ਸੁਪਰੀਮ ਆਫ ਕੈਨੇਡਾ ਦੇ ਵਿੱਚ ਉਹਨਾਂ ਦੀ ਐਪਲੀਕੇਸ਼ਨ ਨੂੰ ਕੰਸੀਡਰ ਕਰਨ ਦਾ ਵੀ ਕੀ ਹੈਗਾ ਉਹਦੇ ਬਾਰੇ ਉਹਨਾਂ ਨੇ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਦੱਸਿਆ ਹੈਗਾ। ਰੀਸੈਂਟਲੀ ਕੈਨੇਡਾ ਦੀ ਗਵਰਨਮੈਂਟ ਨੇ ਅਲੈਜ ਕੀਤਾ ਸੀ ਵੀ ਫੋਰਨ ਇੰਟਰਫੀਰੈਂਸ ਹੋ ਰਹੀ ਆ ਤੇ ਵਾਇਲੈਂਸ ਇੰਡੀਅਨ ਗਵਰਨਮੈਂਟ ਏਜੰਸੀਜ਼ ਵੱਲੋਂ ਹੋ ਰਹੀ ਆ ਉਹਨਾਂ ਸਿੱਖ ਐਕਟਿਵਿਸਟ ਦੇ ਅਗੇਂਸਟ ਜਿਹੜੇ ਆਪਣੀ ਆਜ਼ਾਦੀ ਦੀ ਜਿਹੜੀ ਗੱਲ ਕਰਦੇ ਹੈਗੇ ਆ। ਸੋ ਕ੍ਰਿਮੀਨਲ ਪ੍ਰੋਸੀਡਿੰਗਸ ਵੀ ਚੱਲ ਰਹੀਆਂ USA ਦੇ ਵਿੱਚ ਵੀ ਜਿਹੜੇ ਗੁਪਤਾ ਆ ਇੱਥੇ ਲਿਆਂਦਾ ਆ ਤੇ ਉਸ ਤੋਂ ਬਿਨਾਂ ਕੈਨੇਡਾ ਦੇ ਵਿੱਚ ਵੀ ਜਿਹੜੇ ਫੜੇ ਗਏ ਆ ਜਿਨ੍ਹਾਂ ਨੇ ਭਾਈ ਨਿੱਜਰ ਨੂੰ ਜਿਹੜਾ ਕਤਲ ਕੀਤਾ ਸੀ। ਬਰਾੜ ਤੇ ਦੁਲਾਈ ਦੋਨਾਂ ਦੇ ਜਿਹੜੇ ਵਕੀਲ ਆ ਉਹਨਾਂ ਨੇ ਵਾਰਨਿੰਗ ਵੀ ਕਹਿੰਦੇ ਉਹਨਾਂ ਨੂੰ ਮਿਲੀਆਂ ਹੈਗੀਆਂ ਫਰੋਮ ਪੁਲਿਸ ਪਿਛਲੇ ਸਾਲਾਂ ਦੇ ਵਿੱਚ ਵੀ ਤੁਹਾਡੀ ਸੇਫਟੀ ਦੇ ਉੱਤੇ ਵੀ ਜਿਹੜਾ ਖਤਰਾ ਹੋ ਸਕਦਾ ਹੈਗਾ ਆ। ਸੋ ਇਹ ਕਹਿੰਦੇ ਭਈ ਕਾਫੀ ਜ਼ਿਆਦਾ ਜਿਹੜਾ ਸੀਰੀਅਸ ਮੈਟਰ ਆ ਮਿਨਿਸਟਰੀ ਆਫ ਚਿਲਡਰਨ ਤੇ ਫੈਮਿਲੀ ਡਿਵੈਲਪਮੈਂਟ ਨੇ ਜਿਹੜੀ ਸੇਫਟੀ ਪਲਾਨ ਆ ਉਹ ਜਿਹੜੀ ਡਿਜ਼ਾਈਨ ਕੀਤੀ ਹੋਈ ਸੀ ਉਸ ਦੇ ਅੰਡਰ ਵੀ ਕਿਸ ਤਰ੍ਹਾਂ ਲੋਕਾਂ ਨੂੰ ਪਾਇਆ ਜਾਂਦਾ ਹੈਗਾ। ਕਹਿੰਦੇ ਭਈ ਪਬਲਿਕ ਸੇਫਟੀ ਕੈਨੇਡਾ ਵਾਲੇ ਇਹ ਕਹਿੰਦੇ ਆ ਵੀ 90 ਦਿਨਾਂ ਦੇ ਵਿੱਚ ਰਿਵਿਊ ਕੀਤੀ ਜਾਂਦੀ ਆ ਜਿਹੜੇ ਵੀ ਬੰਦਿਆਂ ਦੇ ਨਾਂ ਹੁੰਦੇ ਆ, ਪਰ ਇਹ ਤਾਂ ਇਹਨਾਂ ਨੂੰ 6 ਸਾਲ ਹੋ ਗਏ। ਸੋ ਜਿਸ ਹਿਸਾਬ ਦੇ ਨਾਲ ਉਸ ਟਾਈਮ ਦੇ ਉੱਤੇ ਮੈਨੂਪਲੇਟ ਕੀਤਾ ਗਿਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਭਾਰਤ ਸਰਕਾਰ ਵੱਲੋਂ ਪਈ ਜੀ ਆਹ 9 ਅੱਤਵਾਦੀ ਆ ਇਹਨਾਂ ਨੂੰ ਕੰਟਰੋਲ 'ਚ ਕਰੋ। ਭਈ ਕੈਨੇਡਾ ਦੇ ਵਿੱਚ ਜੰਮੇ ਹੋਏ ਜਿਹੜਾ ਕੋਈ ਸਿਰਫ ਆਪਣੇ ਹੱਕ ਦੀ ਗੱਲ ਕਰਦਾ ਤੁਸੀਂ ਉਹਨੂੰ ਅੱਤਵਾਦੀ ਜਿਹੜਾ ਡਿਕਲੇਅਰ ਕਰ ਦਿੰਦੇ ਹੈਗੇ ਆ। ਹੁਣ ਇਹ ਮੈਟਰ ਜਿਹੜਾ ਉਹ ਕਹਿੰਦੇ ਵੀ ਅਸੀਂ ਪ੍ਰਾਈਮ ਮਿਨਿਸਟਰ ਤੱਕ ਵੀ ਜਿਹੜੀ ਆ ਪਹੁੰਚ ਕੀਤੀ ਹੈਗੀ ਆ। ਪਰ ਮਾਮਲਾ ਜਿਹੜਾ ਆ ਇੱਕ ਵਾਰੀ ਫੇਰ ਹੁਣ ਇਹ ਗਰਮਾਇਆ ਆ ਵੀ ਦੇਖੋ ਭਈ 6 ਸਾਲ ਪਹਿਲਾਂ ਜਿਹੜੀ ਭਾਰਤੀ ਸਰਕਾਰ ਉਦ ਵੀ ਇਨਵੋਲਵ ਸੀ, ਉਦ ਵੀ ਉਹ ਕੀ ਕੁਝ ਕੰਮ ਕਰ ਰਹੀ ਸੀ। ਦੁਲਾਈ ਕਹਿੰਦਾ ਵੀ ਮੇਰਾ ਕੋਈ ਵੱਡਾ ਕ੍ਰਾਈਮ ਨਹੀਂ, ਕ੍ਰਾਈਮ ਮੇਰਾ ਇੰਨਾ ਕਿ ਆ ਭਈ ਦਲਜੀਤ ਦੋਸਾਂਝ ਜਿਹੜਾ ਸਿੰਗਰ ਹੈਗਾ ਆ ਉਹਨੇ ਇੱਕ ਵਾਰੀ ਟਵੀਟ ਕੀਤਾ ਸੀ ਜਿਹੜਾ ਜੱਗੀ ਦੇ ਮਾਮਲੇ 'ਚ, ਜੱਗੀ ਜੌਲ ਦੇ ਮਾਮਲੇ 'ਚ ਭਈ ਜੱਗੀ ਜੌਲ ਦੇ ਨਾਲ ਧੱਕਾ ਹੋ ਰਿਹਾ ਹੈ ਭਈ ਏਦਾਂ ਨਹੀਂ ਹੋਣਾ ਚਾਹੀਦਾ। ਕਹਿੰਦਾ ਮੈਂ ਉਹੀ ਰੀਟਵੀਟ ਕੀਤਾ ਸੀ। ਤੇ ਇਸ ਤੋਂ ਕੈਨੇਡਾ ਦੇ ਵਿੱਚ ਬੋਰਨ ਆ। ਉਸ ਤੋਂ ਬਾਅਦ ਜਿਹੜਾ ਬਰਾੜ ਆ ਉਹ ਕਹਿੰਦਾ ਵੀ ਮੈਂ 1987 ਤੋਂ ਇੱਥੇ ਆਇਆ ਆਪਣੀ ਮਦਰ ਦੇ ਨਾਲ ਤੇ ਬਰੈਂਪਟਨ ਦੇ ਵਿੱਚ ਰਹਿ ਰਿਹਾ। ਬਹੁਤ ਵੱਡਾ ਉਹਦਾ ਬਿਜ਼ਨਸ ਆ ਰੈਂਟਲ ਕਾਰ ਕੰਪਨੀ ਦਾ ਜਿਹੜਾ ਬਰੈਂਪਟਨ 'ਚ ਵੀ ਆ ਤੇ ਰਿਚਮੰਡ 'ਚ ਵੀ ਆ। ਦੋਨੋਂ ਹੀ ਕੋਨ ਕਰਦੇ ਹੈਗੇ ਬਰਾੜ ਤੇ ਦੁਲਾਈ ਜੀ ਬਿਜ਼ਨਸ ਪਾਰਟਨਰ ਹੈਗੇ ਆ ਜੀ। ਜੀ ਬਿਲਕੁਲ। ਸੋ ਰੀਟਵੀਟਿੰਗ ਨੂੰ ਕ੍ਰਾਈਮ ਜਿਹੜਾ ਹਰ 90 ਦਿਨਾਂ ਬਾਅਦ ਇਹ ਦੱਸਿਆ ਜਾਂਦਾ ਹੈ ਵੀ ਇਹ ਜਿਹੜੀ ਲਿਸਟ ਆ ਉਸ ਨੂੰ ਚੈੱਕ ਕੀਤਾ ਜਾਂਦਾ ਆ। ਜਿਹੜੀ ਸਟੇਟਮੈਂਟ ਏਜੰਸੀ ਨੇ ਜਿਹੜੀ ਉਹ ਦਿੱਤੀ ਆ ਇਹਨਾਂ ਨੇ ਫੈਡਰਲ ਕੋਰਟ ਦੇ ਵਿੱਚ ਤੇ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਅਪੀਲਾਂ ਲਾਈਆਂ ਸੀ। ਉਹਦੇ ਵਿੱਚ ਇਹਨਾਂ ਦੀਆਂ ਅਪੀਲਾਂ ਜਿਹੜੀਆਂ ਉਹ ਰੱਦ ਹੋ ਗਈਆਂ। ਪਰ ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਆ ਜਿਹੜੀ ਲਾਈਨ ਆ ਨਾ ਇਹ ਸਭ ਤੋਂ ਖਤਰਨਾਕ ਆ ਵੀ ਕਹਿੰਦੇ ਵੀ ਜਦ ਉਹ ਇੱਥੇ ਦੇ ਇੱਕ ਇਲੈਕਟਿਡ ਅਧਿਕਾਰੀ ਦੇ ਕੋਲ ਇਸ ਮਸਲੇ ਬਾਰੇ ਗੱਲ ਕਰਨ ਦੇ ਲਈ ਗਏ ਤਾਂ ਉਹਨਾਂ ਨੇ ਉਹਨੂੰ ਇਹ ਕਹਿ ਦਿੱਤਾ ਵੀ ਭਾਈ ਤੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇੰਡੀਆ ਦੇ ਨਾਲ ਮੁਲਾਕਾਤ ਕਰ ਤੇ ਤੇਰਾ ਮਸਲਾ ਹੱਲ ਹੋ ਜਾਊਗਾ। ਸੋ ਇੱਥੋਂ ਇਹ ਸਾਫ਼ ਸਪਸ਼ਟ ਆ ਵੀ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਭਾਰਤ ਦੀ ਦਖਲਅੰਦਾਜ਼ੀ ਵਧੀ ਹੋਈ ਆ, ਜਿਹੜੇ ਕੈਨੇਡੀਅਨ ਅਧਿਕਾਰੀ ਆ ਇਲੈਕਟਿਡ ਕੈਨੇਡੀਅਨ ਅਧਿਕਾਰੀ ਜਿਨ੍ਹਾਂ ਨੂੰ ਕੈਨੇਡੀਅਨਸ ਨੇ ਜਿਹੜਾ ਉਹ ਚੁਣ ਕੇ ਜਿਹੜੇ ਸਦਨਾਂ ਤੱਕ ਜਿਹੜਾ ਪਹੁੰਚਾਇਆ ਆ ਉਹ ਭਾਰਤ ਦੀ ਦਲਾਲੀ ਕਰ ਰਹੇ ਨੇ।
ਉਹ ਭਾਰਤ ਦੇ ਲਈ ਜਿਹੜੀਆਂ ਉਹ ਇਹ ਗੱਲਾਂ ਕਰ ਰਹੇ ਆ ਵੀ ਭਾਈ ਤੁਸੀਂ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਮਿਲੋ ਤੇ ਉੱਥੇ ਜਾ ਕੇ ਤੁਹਾਡੇ ਮਸਲੇ ਜਿਹੜੇ ਉਹ ਹੱਲ ਹੋ ਜਾਣਗੇ। ਇਹ ਗੱਲ ਤਾਂ ਆਪਾਂ ਅਕਸਰ ਹੀ ਜਿਹੜੇ ਇੱਥੇ ਇੰਡੀਅਨ ਏਜੰਟਸ ਆ ਉਹਨਾਂ ਦੇ ਮੂੰਹੋਂ ਸੁਣਦੇ ਹੀ ਰਹਿੰਦੇ ਆ। ਸੋ ਇਹਦੇ ਵਿੱਚ ਫਰਕ ਜਿਹੜਾ ਉਹ ਕੀ ਰਹਿ ਗਿਆ ਕੈਨੇਡੀਅਨ ਇਲੈਕਟਿਡ ਅਧਿਕਾਰੀਆਂ ਦਾ ਤੇ ਉਹਨਾਂ ਏਜੰਟਸ ਦੇ ਵਿੱਚ ਫਰਕ ਜਿਹੜਾ ਉਹ ਕੀ ਜਿਹੜਾ ਉਹ ਰਹਿ ਜਾਂਦਾ ਆ। ਆਪਾਂ ਨੂੰ ਹੁਣ ਇਹ ਵੀ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਮਸਲੇ ਜਿਹੜੇ ਆ ਹੋਰ ਵੀ ਜ਼ਿਆਦਾ ਗੰਭੀਰ ਜਿਹੜੇ ਉਹ ਅਖਤਿਆਰ ਕਰ ਰਹੇ ਆ। ਇੰਡੀਅਨ ਏਜੰਸੀਜ਼ ਦੇ ਦੁਆਰਾ ਇੱਕ ਬਾਰਡਰ ਏਜੰਸੀ ਦਾ ਇੰਪਲੋਈ ਜਿਸ ਦਾ ਨਾਮ ਸੰਦੀਪ ਸਨੀ ਸਿੰਘ ਸਿੱਧੂ ਸੀ, ਜੀ ਉਸ ਦੇ ਉੱਤੇ ਦੋਸ਼ ਲਾ ਦਿੱਤੇ ਗਏ ਸੀਗੇ ਵੀ ਇਹ ਵੀ ਅੱਤਵਾਦੀ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਜੁੜਿਆ ਹੋਇਆ ਆ। ਫਿਰ ਜਿਹੜੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦਾ ਸੁਪਰੀਡੈਂਟੈਂਟ ਆ, ਉਹਨੇ ਕਿਹਾ ਵੀ ਜਿਹੜੇ ਇੰਡੀਅਨ ਸਰਕਾਰ ਦੇ ਦੁਆਰਾ ਜਿਹੜੇ ਐਲੀਗੇਸ਼ਨ ਲਾਏ ਜਾ ਰਹੇ ਆ ਇਹ ਟੋਟਲੀ ਗਲਤ ਨੇ ਤੇ ਹੁਣ ਉਸ ਨੂੰ ਦੁਬਾਰਾ ਮੁੜ ਬਹਾਲ ਕੀਤਾ ਗਿਆ ਆ। ਸੰਦੀਪ ਸਨੀ ਸਿੰਘ ਸਿੱਧੂ ਨੂੰ ਰੀਇਨਸਟੇਟ ਕੀਤਾ ਗਿਆ ਹੈ ਆਪਣੀ ਪੋਸਟ ਦੇ ਉੱਤੇ CBSA ਨੂੰ ਜਿਹੜਾ ਉਹ ਲੈ ਕੇ। ਸੋ ਬਿਲਕੁਲ ਇਹ ਬਹੁਤ ਝੂਠੀ ਖਬਰ ਸੀ। ਇਹ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਜਿਸ ਹਿਸਾਬ ਦੇ ਨਾਲ ਇੰਡੀਆ ਵਾਲਿਆਂ ਨੇ ਕੀਤੀ ਸੀ, ਤੇ ਉਸ ਤੋਂ ਬਾਅਦ ਆਪਾਂ ਬੇਕਰਸਫੀਲਡ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮਿਲੇ ਸੀ, ਉਹਨਾਂ ਦੀ ਸਿਸਟਰ, ਤੇ ਉਹ ਕਹਿੰਦੀ ਭਾਜੀ ਵੀ ਆਹ ਸਟੋਰੀ ਆ ਵੀ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਬਾਹਰ ਆ ਜਾਣੀ ਆ, ਤੇ ਉਹ ਤਾਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ। ਸੋ ਬਿਲਕੁਲ ਉਹ ਕਲੀਅਰ ਹੋ ਚੁੱਕਾ ਹੈ ਵੀ ਦੇਖੋ ਝੂਠੀਆਂ ਹੀ ਜਿਹੜੇ ਕੈਨੇਡਾ ਵਾਲਿਆਂ ਨੇ ਦੇਖੋ ਕਿੱਦਾਂ ਪ੍ਰਚਾਰ ਕਰਕੇ ਕੈਨੇਡਾ ਦੀ ਸਰਕਾਰ ਦੀਆਂ ਅੱਖਾਂ 'ਚ ਉੱਥੋਂ ਦੀਆਂ ਏਜੰਸੀਆਂ 'ਚ ਕਿੱਦਾਂ ਘੱਟਾ ਪਾ ਰਹੇ ਆ। ਤੇ ਸੇਮ ਹੀ ਜਿਹੜੇ ਦੋਨੋਂ ਬਰਾੜ ਤੇ ਜਿਹੜਾ ਦਲਈ ਆ ਇਹਨਾਂ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਹੋ ਰਿਹਾ ਆ। ਦੋਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਜਿਹੜਾ ਇਸੇ ਤਰੀਕੇ ਦੇ ਨਾਲ ਝੂਠ ਬੋਲ ਕੇ ਹੀ ਜਿਹੜਾ ਉਹ ਪਵਾਇਆ ਗਿਆ ਆ। ਸੋ ਇਹ ਇੱਕ ਜਿਹੜੀ ਹੁਣ ਵੱਡੀ ਜਿਹੜੀ ਫਿਕਰਮੰਦੀ ਵਾਲੀ ਜਿਹੜੀ ਗੱਲ ਆ, ਕੈਨੇਡੀਅਨ ਸਰਕਾਰ ਆਪ ਮੰਨਦੀ ਆ ਵੀ ਫੋਰਨ ਇੰਟਰਫੇਰੈਂਸ ਆ। ਉਧਰ ਹੁਣ ਜਿਹੜੇ ਬਰੈਂਪਟਨ ਦੇ ਮੇਅਰ ਆ ਉਹਨਾਂ ਉੱਤੇ ਵੀ ਉਹ ਤੱਤੇ ਪਾਣੀ 'ਚ ਨੇ ਇਸ ਮਾਮਲੇ 'ਚ, ਕਿਉਂਕਿ ਜਿਹੜਾ ਪੋਲੀਵੀਅਰ ਨੂੰ ਉਹਨਾਂ ਦਾ ਕੰਜ਼ਰਵੇਟਿਵ ਪਾਰਟੀ ਦਾ ਮੇਨ ਲੀਡਰ ਜਿਹੜਾ ਉਹ ਬਣਾਇਆ ਗਿਆ ਆ। ਉਸ ਮਾਮਲੇ ਵਿੱਚ ਵੀ ਭਾਰਤ ਦੀ ਜਿਹੜੀ ਦਖਲਅੰਦਾਜ਼ੀ ਦੀਆਂ ਮਸਲੇ ਜਿਹੜੇ ਉਹ ਸਾਹਮਣੇ ਆਏ ਸੀ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਦੁਆਰਾ ਹਰਜੋਤ ਸਿੰਘ ਜੀ ਵੀ ਉਹਨਾਂ ਦੀ ਲੀਡਰਸ਼ਿਪ ਨੂੰ ਬੇਸਿਕਲੀ ਉਹਨਾਂ ਦੀ ਮੈਂਬਰਸ਼ਿਪ ਖਰੀਦ ਕੇ ਆਪਣੇ ਇਨਫਲੂਐਂਸ ਦੇ ਨਾਲ ਜਿਹੜੇ ਬੰਦੇ ਜਿਹੜੇ ਉਹ ਲਾਏ ਗਏ ਉਹ ਝਲਕਦੇ ਵੀ ਆ। ਉਹ ਇਸ ਕੋਲੋਂ ਝਲਕਦੇ ਆ ਜਦ ਕੈਨੇਡੀਅਨ ਜਿਹੜਾ ਪ੍ਰਧਾਨ ਮੰਤਰੀ ਆ ਉਹ ਭਾਰਤ ਦੇ ਉੱਤੇ ਦੋਸ਼ ਲਾਉਂਦਾ ਆ। ਇੱਕ ਦਿਨ ਉਹ ਠੀਕ ਹੁੰਦੇ ਆ, ਉਹ ਕੈਨੇਡਾ ਦੇ ਨਾਲ ਹੁੰਦੇ ਆ, ਅਗਲੇ ਦਿਨ ਉਹਨਾਂ ਦੇ ਜਿਹੜੇ ਉਹ ਬਿਆਨ ਬਦਲ ਜਾਂਦੇ ਆ। ਹੁਣ ਤਾਂ ਉਹਨਾਂ ਨੇ ਕ੍ਰੈਡੀਬਲ ਐਵੀਡੈਂਸ ਉਹ ਸਾਰਾ ਕੁਝ ਜਿਹੜਾ ਉਹ ਦਿਖਾ ਦਿੱਤਾ ਆ। ਪੋਲੀਵੀਅਰ ਦੇ ਉੱਤੇ ਵੀ ਚੰਗਾ ਖਾਸਾ ਜਿਹੜਾ ਉਹ ਦਬਾਅ ਇਸ ਟਾਈਮ ਚੱਲ ਰਿਹਾ ਆ। ਉਹ ਇਸੇ ਕਰਕੇ ਵੀ ਭਾਈ ਇਹ ਕਿਸ ਤਰੀਕੇ ਦੇ ਨਾਲ ਵਿਚਰੂਗਾ। ਕੈਨੇਡਾ ਦੇ ਵਿੱਚ ਕੈਨੇਡੀਅਨ ਸਿੱਖਸ ਤੇ ਜਿਹੜੇ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨ ਆ ਉਹਨਾਂ ਦੇ ਸਫ਼ਿਆਂ ਦੇ ਵਿੱਚ ਇਹ ਜ਼ਰੂਰ ਚਰਚਾ ਹੈ, ਕਿਉਂਕਿ ਅਗਲੀ ਵਾਰ ਜਿਹੜੀਆਂ ਇਲੈਕਸ਼ਨ ਦੇ ਵਿੱਚ ਉੱਥੇ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਜਿਹੜੀ ਉਹ ਜਿੱਤਦੀ ਨਜ਼ਰ ਆ ਰਹੀ ਆ। ਜੇ ਪੋਲੀਵੀਅਰ ਹੀ ਪ੍ਰਧਾਨ ਮੰਤਰੀ ਬਣਦੇ ਆ, ਉਹਦੀ ਜਿਹੜੀ ਨੇੜਤਾ ਆ ਭਾਰਤ ਦੇ ਨਾਲ, ਜਾਂ ਜਿਸ ਤਰੀਕੇ ਦੇ ਨਾਲ ਉਹ ਭਾਰਤ ਦਾ ਪੱਖ ਵੀ ਲੈਂਦਾ ਆ, ਜਾਂ ਜਿਸ ਤਰੀਕੇ ਦੇ ਨਾਲ ਭਾਰਤ ਨੂੰ ਲੈ ਕੇ ਉਹ ਚੱਲਦੇ ਆ, ਉਹ ਜ਼ਰੂਰ ਉਹਨਾਂ ਨੂੰ ਜਿਹੜਾ ਉਹ ਦੇਖਣਾ ਪੈਣਾ। ਪਰ ਇਹ ਵੀ ਗਰਾਊਂਡ ਵਰਕ ਜਿਹੜਾ ਖਾਸਾ ਉਹਨਾਂ ਨੇ ਕੀਤਾ ਹੈਗਾ ਆ। ਸੋ ਹੋਪਫੁਲੀ ਜਿਹੜਾ ਉਸ ਦੇ ਵਿੱਚ ਉਹਨਾਂ ਨੂੰ ਕਾਮਯਾਬੀਆਂ ਜਿਹੜੀਆਂ ਉਹ ਮਿਲਦੀਆਂ ਜਿਹੜੀਆਂ ਉਹ ਰਹਿਣ। ਪਰ ਇਹ ਮਸਲੇ ਬਹੁਤ ਗੰਭੀਰ ਆ। ਕੈਨੇਡਾ ਦੇ ਇਲੈਕਟਿਡ ਅਫੀਸ਼ੀਅਲ ਉਹ ਇਹਨਾਂ ਮੁੰਡਿਆਂ ਨੂੰ ਕਹਿ ਰਹੇ ਆ ਵੀ ਤੁਸੀਂ ਕੌਂਸੂਲੇਟ ਦੇ ਵਿੱਚ ਜਾ ਕੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਨਾਲ ਮਿਲੋ ਤੇ ਮਿਲ ਕੇ ਜਿਹੜਾ ਆਪਣਾ ਮਸਲਾ ਆ ਉਹ ਹੱਲ ਕਰਾਓ, ਰਾਦਰ ਦੈਨ ਕੈਨੇਡਾ ਦੇ ਏਜੰਸੀਆਂ ਨੂੰ ਇਹ ਕਹਿਣ ਦੀ ਬਜਾਏ ਵੀ ਭਾਈ ਇਹਨਾਂ ਦਾ ਕੋਈ ਇਸ ਚੀਜ਼ ਦੇ ਨਾਲ ਲੈਣ ਦੇਣ ਨਹੀਂ, ਨਾ ਕੋਈ ਟੈਰਰਿਜ਼ਮ ਐਕਟੀਵਿਟੀ ਦੇ ਵਿੱਚ, ਨਾ ਕੋਈ ਟੈਰਰਿਜ਼ਮ ਫੈਲਾਉਣ ਦੇ ਮਾਮਲੇ 'ਚ, ਨਾ ਉਸ ਪਾਸੇ ਉਹਨਾਂ ਨੇ ਕੋਈ ਗੱਲ ਕੀਤੀ ਆ ਵੀ ਤੁਸੀਂ ਇਹ ਏਜੰਸੀਆਂ ਨੂੰ ਇਹਨਾਂ ਨੂੰ ਬਰੀ ਕਰਨਾ ਚਾਹੀਦਾ ਆ, ਕੱਢਣਾ ਚਾਹੀਦਾ ਆ। ਉਹ ਭਾਰਤ ਦੇ ਵਿੱਚ ਜਿਹੜਾ ਕੌਂਸੂਲੇਟ ਨੂੰ ਘੱਲਣ ਦੀਆਂ ਜਿਹੜੀਆਂ ਉੱਥੇ ਗੱਲਾਂ ਕਰ ਰਹੇ ਆ ਜੀ। ਇਸ ਆਰਟੀਕਲ ਦੇ ਵਿੱਚ ਅੱਗੇ ਜਾ ਕੇ ਉਹ ਲਿਖਦੇ ਆ ਵੀ ਪੈਰੀ ਦੁਲਾਈ ਕੈਨੇਡਾ ਦੇ ਸਰੀ ਦੇ ਵਿੱਚ ਬੋਰਨ ਆ, ਤੇ ਜਿਹੜਾ ਬਰਾੜ ਆ ਉਹ 1987 ਦੇ ਵਿੱਚ ਆਪਣੀ ਮਾਤਾ ਤੇ ਛੋਟੀ ਭੈਣ ਦੇ ਨਾਲ ਕੈਨੇਡਾ ਦੇ ਵਿੱਚ ਆ ਗਿਆ ਸੀ, ਤੇ ਉਹ ਬਰੈਂਪਟਨ ਓਨਟਾਰੀਓ ਦੇ ਵਿੱਚ ਰਹਿੰਦਾ, ਤੇ ਦੋਨੋਂ ਇਕੱਠੇ ਜਿਹੜੇ ਬਿਜ਼ਨਸ ਕਰਦੇ ਆ। ਪੈਰੀ ਦੁਲਾਈ ਦੇ ਜਿਹੜੇ ਡਾਕੂਮੈਂਟਸ ਜਦੋਂ ਇਸ ਇਨਵੈਸਟੀਗੇਟਰ ਨੇ ਲੱਭੇ, ਉਹ ਦੇਖਿਆ ਵੀ ਇਹ ਜਸਟਿਸ ਇੰਸਟੀਚਿਊਟ ਆਫ BC ਉੱਥੋਂ ਗ੍ਰੈਜੂਏਟ ਹੋਇਆ ਸੀ ਹਾਈ ਸਕੂਲ ਤੋਂ ਬਾਅਦ। ਉਹ ਤੋਂ ਬਾਅਦ ਉਸ ਦਾ ਕੈਰੀਅਰ ਪ੍ਰਾਈਵੇਟ ਆਈ ਐਜ਼ ਏ ਇਨਵੈਸਟੀਗੇਟਰ ਸੀ। ਤੇ ਜਦੋਂ ਕੈਨੇਡਾ ਦੇ ਵਿੱਚ ਜਿਹੜਾ 1985 에ਅਰ ਇੰਡੀਆ ਬੋmbਿੰਗ ਵਾਲਾ ਕੇਸ ਚੱਲ ਰਿਹਾ ਸੀ, ਤੇ ਅਜੈਬ ਸਿੰਘ ਬਾਗੜੀ ਜੋ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ, ਉਹਨਾਂ ਦੇ ਵਕੀਲ ਰਿਚਰਡ ਪੈਕ ਦਾ ਇਹ ਇਨਵੈਸਟੀਗੇਟਰ ਸੀ ਪੈਰੀ ਦਲਾਈ, ਉਹਨਾਂ ਦੇ ਲਈ ਕੰਮ ਕਰਦਾ ਸੀ।
ਮੀਡੀਆ ਦੇ ਵਿੱਚ ਇਹ ਵੀ ਆਇਆ ਵੀ 2007 ਦੇ ਵਿੱਚ ਸਰੀ ਦੀ ਜਿਹੜੀ ਵਿਸਾਖੀ ਪਰੇਡ ਸੀ ਉਹਦਾ ਇੰਚਾਰਜ ਸੀ ਪੈਰੀ ਦੁਲਾਈ, ਜਿਹਦੇ ਵਿੱਚ ਤਲਵਿੰਦਰ ਸਿੰਘ ਪਰਮਾਰ ਹੋਣਾ ਦੀ ਇੱਕ ਫੋਟੋ ਲੱਗੀ ਹੋਈ ਸੀ। ਤੇ ਉਸ ਟਾਈਮ ਦੇ ਉੱਤੇ ਗਲੋਬ ਤੇ ਮੇਲ ਨੇ ਇੱਕ ਆਰਟੀਕਲ ਛਾਪਿਆ ਸੀ, ਟੈਰਰਿਜ਼ਮ ਔਰ ਫਰੀडम ਫਾਈਟਰ। ਦੁਲਾਈ ਨੇ ਕੋਟ ਕੀਤਾ ਸੀ ਵੀ ਜਿਹੜਾ ਬੰਦਾ ਕਿਸੇ ਜ਼ੁਲਮ ਦੇ ਅਗੇਂਸਟ ਖੜਦਾ ਆ, ਅਸੀਂ ਉਸ ਨੂੰ ਜਿਹੜਾ ਸ਼ਹੀਦ ਮੰਨਦੇ ਹੈਗੇ ਆ। ਤੇ ਇਹ ਵੀ ਉਹਨਾਂ ਨੇ ਇਹ ਕਿਹਾ ਸੀ ਵੀ ਉਸ ਪਰੇਡ ਦੇ ਵਿੱਚ ਜਿਹੜੀਆਂ ਜੋ ਵੀ ਲੱਗਦੀਆਂ ਫੋਟੋਆਂ ਜਾਂ ਕੁਝ ਵੀ, ਉਹ ਉੱਥੇ ਦੀ ਜਿਹੜੀ RCMP ਆ ਉਹ ਆਥੋਰਾਈਜ਼ ਕਰਦੀ ਆ। ਉਸ ਤੋਂ ਬਾਅਦ ਹੀ ਜਿਹੜੇ ਆ ਉਹ ਪਰੇਡ ਦੇ ਜਿਹੜੇ ਫਲੋਟ ਆ ਉਹ ਜਾਂਦੇ ਹੈਗੇ ਆ। ਤੇ ਦੂਸਰੀ ਐਗਜ਼ਾਮਪਲ ਮੈਂ ਜਗਤਾਰ ਸਿੰਘ ਜੱਗੀ ਜੌਲ ਦੀ ਦੱਸੀ ਆ ਵੀ ਕਿਸ ਤਰ੍ਹਾਂ ਦਲਜੀਤ ਦੋਸਾਂਝ ਨੇ ਟਵੀਟ ਕੀਤਾ ਸੀ ਉਹਨਾਂ ਦੇ ਹੱਕ ਦੇ ਵਿੱਚ। ਉਹਨਾਂ ਦਾ ਟਵੀਟ ਇਹੀ ਸੀ ਵੀ ਸੈਡਨ ਟੂ ਹੀਅਰ ਦ ਰਿਪੋਰਟਸ ਆਫ ਟਾਰਚਰ ਆਫ ਜਗਤਾਰ ਸਿੰਘ ਜੌਹਲ, ਐਵਰੀ ਪਰਸਨ ਹੈਜ਼ ਦਾ ਰਾਈਟ ਟੂ ਫੇਅਰ ਟ੍ਰਾਇਲ। ਤੇ ਉਹ ਕਹਿੰਦਾ ਮੈਂ ਰੀਟਵੀਟ ਕੀਤਾ ਸੀ, ਹੋਰ ਇਸ ਤੋਂ ਵੱਧ ਕੁਝ ਨਹੀਂ ਕੀਤਾ ਸੀ। ਦੂਸਰੇ ਪਾਸੇ ਜਿਹੜੇ ਬਰਾੜ ਆ ਉਹ ਕਹਿੰਦੇ ਆ ਵੀ ਮੇਰੇ ਫਾਦਰ ਦੇ ਬਿਲਕੁਲ ਉਹ ਲੀਡਰ ਸੀਗੇ ISYF ਦੇ, ਜੋ 2003 ਚ ਕੈਨੇਡਾ ਚ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰ ਦਿੱਤੀ ਗਈ ਸੀ। ਪਰ ਉਹ ਕਹਿੰਦੇ ਮੈਂ ਤਾਂ 1987 ਤੋਂ ਇੱਥੇ ਜਿਹੜਾ ਰਹਿ ਰਿਹਾ ਤੇ ਮੇਰਾ ਉਸ ਜਥੇਬੰਦੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੇ ਇਹ ਸਾਰਾ ਕੁਝ ਜਿਹੜੇ ਰਲਾ ਕੇ ਜੋ ਦੋਨਾਂ ਨੂੰ ਜਿਹੜਾ ਨੋ ਫਲਾਈ ਜ਼ੋਨ ਦੇ ਵਿੱਚ ਪਾਇਆ ਗਿਆ ਹੈਗਾ ਆ। ਕਹਿੰਦੇ ਭਈ ਅਸੀਂ ਕੋਈ ਵੀ ਜਿਹੜਾ ਇਹ ਕ੍ਰਾਈਮ ਨਹੀਂ ਕੀਤਾ। ਫੈਡਰਲ ਕੋਰਟ ਆਫ ਅਪੀਲਸ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਟਰਾਈ ਕੀਤੀ ਪਰ ਉਹਨਾਂ ਦਾ ਕੁਝ ਨਹੀਂ ਬਣਿਆ। ਹੁਣ ਅਲਟੀਮੇਟਲੀ ਉਹਨਾਂ ਨੇ ਪਬਲਿਕ ਸੇਫਟੀ ਮਿਨਿਸਟਰ ਉਹਦੇ ਕੋਲ ਵੀ ਜਿਹੜੀ ਅਪੀਲ ਕੀਤੀ ਹੈਗੀ ਆ ਵੀ ਭਾਈ ਰੀਸੈਂਟਲੀ ਜੋ ਕੁਝ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਕਿਸ ਤਰ੍ਹਾਂ ਇੰਡੀਆ ਦੀ ਸਰਕਾਰ ਬਾਹਰ ਦੇ ਜਿਹੜੇ ਸਿੱਖਾਂ ਨੂੰ ਬਲੇਮ ਕਰਦੀ ਆ, ਉੱਥੇ ਉਹਨਾਂ ਨੂੰ ਮਾਰਨ ਦੇ ਵਿੱਚ ਇਨਵੋਲਵ ਹੈਗੀ ਆ। ਤੇ ਅਸੀਂ ਵੀ ਉਸੇ ਦਾ ਹੀ ਸ਼ਿਕਾਰ ਹੈਗੇ 6 ਸਾਲਾਂ ਤੋਂ। ਤੇ ਕਹਿੰਦੇ ਭਈ ਇਹ ਪੋਸੀਬਿਲਿਟੀ ਬਟ ਨਾਟ ਨੈਸੈਸਰੀ ਇਹ ਪ੍ਰੋਬੇਬਿਲਿਟੀ। ਸੋ ਫੈਡਰਲ ਰੂਲ ਦੀ ਵੀ ਜਿਹੜੀ ਹੀਅਰਿੰਗ ਹੋਈ ਸੀਗੀ, ਅਲਟੀਮੇਟਲੀ ਉਹ ਇਹ ਕਹਿੰਦੇ ਆ ਵੀ ਮੈਂ ਇੱਕ ਤਰ੍ਹਾਂ ਦੇ ਨਾਲ ਬਿਟਰੇਡ ਹੋਇਆ ਸਮਝ ਰਿਹਾ ਹੈਗਾ। ਫਸਟ ਫੈਡਰਲ ਕੋਰਟ ਦੀ ਜਿਹੜੀ ਰੂਲਿੰਗ ਸੀ ਉਹ ਹੈਂਡ ਡਾਊਨ ਕਰ ਦਿੱਤੀ ਗਈ ਅਗਸਤ 2022 ਦੇ ਵਿੱਚ, 1 ਸਾਲ ਪਹਿਲਾਂ ਜਦੋਂ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਹੁੰਦਾ ਆ। ਅਪੀਲ ਕੋਰਟ ਨੇ ਰੂਲ ਕੀਤਾ ਸੀ ਜੂਨ 2024 ਚ ਤੇ ਨਿੱਜਰ ਹੋਣਾ ਦੀ ਡੈਥ ਤੋਂ ਬਾਅਦ। ਸੋ ਹੁਣ ਉੱਥੇ ਦੇ ਜਿਹੜੇ ਸੇਫਟੀ ਮਿਨਿਸਟਰ ਆ ਉਹਨਾਂ ਦੇ ਕੋਲ ਇਹ ਮਾਮਲਾ ਗਿਆ। ਹੁਣ ਮੀਡੀਆ ਦੇ ਵਿੱਚ ਵੀ ਕਾਫੀ ਚੱਕ ਹੋਇਆ ਹੈ। ਸੋ ਹੋਪਫੁਲੀ ਜਿਹੜਾ ਆ ਉਹਨਾਂ ਦੀ ਜਿਹੜੀ ਅਪੀਲ ਆ ਉਹ ਸੁਣੀ ਜਾਊਗੀ। ਭਈ ਜਦੋਂ ਸਾਡੇ ਤੇ ਕੋਈ ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਚਾਰਜ ਨਹੀਂ ਹੈਗਾ, ਉਹ ਕਹਿੰਦਾ ਪੈਰੀ ਦਲਾਈ ਦਾ ਕਹਿੰਦਾ ਵੀ ਮੈਂ ਇੱਕ ਸਪੀਡਿੰਗ ਟਿਕਟ ਮਿਲੀ ਆ ਮੈਨੂੰ ਪੂਰੀ ਲਾਈਫ ਦੇ ਵਿੱਚ, ਮੇਰੇ ਤੇ ਹੋਰ ਕਿਸੇ ਤਰ੍ਹਾਂ ਦਾ ਚਾਰਜ ਨਹੀਂ। ਤੁਸੀਂ ਬੰਦੇ ਨੂੰ ਕਿਸ ਤਰ੍ਹਾਂ ਜਿਹੜਾ ਅੱਤਵਾਦੀ ਡਿਕਲੇਅਰ, ਉਹ ਕਹਿੰਦੇ ਵੀ ਤੁਸੀਂ ਹਿੰਸਾ ਭੜਕਾਉਣ ਦੇ ਜਿਹੜੇ ਉਹ ਗੱਲਾਂ ਉਹਨਾਂ ਉੱਤੇ ਦੋਸ਼ ਲਾ ਕੇ ਸਾਰਾ ਕੁਝ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਨਾਮ ਤਾਂ ਉਹਨਾਂ ਨੇ ਉਹ ਕੈਨੇਡੀਅਨ ਪੋਲੀਟੀਸ਼ੀਅਨ ਦਾ ਜਿਹੜਾ ਉਹ ਨਹੀਂ ਲਿਆ, ਜਿਹੜਾ ਉਹ ਉਹਨਾਂ ਨੂੰ ਬਾਰ-ਬਾਰ ਕਹਿ ਰਿਹਾ ਵੀ ਤੂੰ ਇੰਡੀਆ ਦੇ ਨਾਲ ਸਮਝੌਤਾ ਜਿਹੜਾ ਉਹ ਕਰ ਲਾ। ਕਹਿੰਦੇ ਵੀ ਮੇਰੇ ਤੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਆ, ਕਹਿੰਦੇ ਵੀ ਤੂੰ ਬਹਿੰਦਾ ਕਿਉਂ ਨਹੀਂ ਉਹਨਾਂ ਦੇ ਨਾਲ, ਉਹ ਇੰਡੀਆ ਵਾਲੇ ਤੇਰੇ ਮਸਲੇ ਨੂੰ ਸੁਲਝਾ ਦੇਣਗੇ। ਤੇ ਇੰਡੀਆ ਵਾਲੇ ਮਸਲੇ ਕਿੱਦਾਂ ਸੁਲਝਾਉਂਦੇ ਆ ਸਭ ਨੂੰ ਹੀ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਮੈਨੂਪੂਲੇਸ਼ਨ ਉੱਥੇ ਕੀਤੀ ਜਾਂਦੀ ਆ। ਹੁਣੇ ਕੈਨੇਡਾ ਨੇ 6 ਜਿਹੜੇ ਸੀਨੀਅਰ ਡਿਪਲੋਮੈਟ RCMP ਨੇ ਜਿਹੜਾ ਇਹ ਦੋਸ਼ ਲਾਇਆ ਵੀ ਇੰਡੀਅਨ ਗਵਰਨਮੈਂਟ ਦੇ ਏਜੰਟ ਵਾਈਡ ਸਪਰੈਡ ਵਾਇਲੈਂਸ ਜਿਹੜੀ ਕੈਨੇਡੀਅਨਸ ਦੇ ਉੱਤੇ ਹੋ ਰਹੀ ਆ ਉਹਦੇ ਵਿੱਚ ਉਹ ਇਨਵੋਲਵ ਹੈਗੇ ਆ। ਸੋ ਜੋ ਬਰਾੜ ਤੇ ਦੁਲਈ ਕਹਿ ਰਹੇ ਆ ਫੈਡਰਲ ਕੋਰਟ ਦੇ ਵਿੱਚ, ਉਹ ਬੇਸਿਕਲੀ ਸਰਕਾਰ ਵੀ ਉਹਨਾਂ ਦੀ ਹੁਣ ਉਹੀ ਕਹਿ ਰਹੀ ਆ। ਸੋ ਇਹ ਅਜੇ ਵੀ ਜਿਹੜੇ ਉਹ ਨੋ ਫਲਾਈ ਲਿਸਟ ਦੇ ਉੱਤੇ ਜਿਹੜੇ ਉਹ ਪਾਏ ਹੈਗੇ ਆ। ਸੋ ਹੁਣ ਦੇਖਦੇ ਆ ਵੀ ਇਹ ਨਵਾਂ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਆ, ਇਹਦੇ ਆਉਣ ਤੋਂ ਬਾਅਦ ਦੇ ਵਿੱਚ ਕੀ ਜਿਹੜਾ ਉਹ ਅੱਗੇ ਜਿਹੜਾ ਉਹ ਹੋ ਸਕਦਾ ਆ। ਟਰੂਡੋ ਹੁਣਾਂ ਨੇ ਤਾਂ ਅਕਿਊਜ਼ ਕੀਤਾ ਹੀ ਹੈਗਾ ਆ ਇੰਡੀਆ ਵਾਲਿਆਂ ਦੇ ਉੱਤੇ ਵੀ ਉਹ ਵਾਇਲੈਂਟ ਕ੍ਰਾਈਮ ਜਿਹੜੇ ਕੈਨੇਡਾ ਦੇ ਵਿੱਚ ਉਸ ਦੇ ਵਿੱਚ ਇਨਵੋਲਵ ਹੈਗੇ ਆ। ਸੋ ਕਹਿੰਦੇ ਵੀ ਇਹ ਕਹਿ ਲਓ ਵੀ ਇੱਕ ਨਮੋਸ਼ੀ ਵਾਲੀ ਗੱਲ ਆ, ਫਰਸਟ੍ਰੇਟਿੰਗ ਵਾਲੀ ਗੱਲ ਆ, ਫਰਸਟ੍ਰੇਸ਼ਨ ਆ। ਤੇ ਕਹਿੰਦੇ ਵੀ ਮੈਨੂੰ ਇਦਾਂ ਲੱਗਦਾ ਵੀ ਕੈਨੇਡਾ ਹੀ ਮੈਨੂੰ ਜਿਹੜਾ ਇਸ ਟਾਈਮ ਧੋਖਾ ਦੇ ਰਿਹਾ ਆ ਤੇ ਉਹਨਾਂ ਨੇ ਹੀ ਮੈਨੂੰ ਜਿਹੜਾ ਆਪਣੇ ਹੀ ਮੁਲਕ ਦੇ ਵਿੱਚ ਇੱਕ ਹਿਸਾਬ ਦੇ ਨਾਲ ਲੱਗਦਾ ਏਦਾਂ ਆ ਵੀ ਕੈਦੀ ਬਣਾ ਕੇ ਜਿਹੜਾ ਉਹ ਰੱਖਿਆ ਆ, ਇੰਪ੍ਰਿਜ਼ਨਡ ਇਨ ਮਾਈ ਓਨ ਹੋਮ। ਜਿਹੜਾ ਸਰੀ ਦਾ ਜੰਮਿਆ ਪਲਿਆ ਦੁਲਈ ਆ, ਭਗਤ ਸਿੰਘ ਬਰਾੜ ਜੋ ਕਿ ਛੋਟਿਆਂ ਹੁੰਦੇ ਇੱਥੇ ਦਾ ਆਇਆ ਆ, ਵੀ ਉਹਨਾਂ ਦੋਨਾਂ ਨੂੰ ਨੋ ਫਲਾਈ ਲਿਸਟ ਦੇ ਵਿੱਚ ਪਾ ਕੇ ਬੇਸਿਕਲੀ ਹਰਾਸਮੈਂਟ ਕੀਤੀ ਜਾ ਰਹੀ ਆ। ਤੇ ਉੱਤੋਂ ਜਿਹੜੇ ਕੈਨੇਡੀਅਨ ਅਧਿਕਾਰੀ ਆ, ਕੈਨੇਡੀਅਨ ਇਲੈਕਟਡ ਅਫੀਸ਼ੀਅਲ ਆ, ਉਹ ਇਹਨਾਂ ਨੂੰ ਭਾਰਤ ਦੇ ਨਾਲ ਸੰਧੀਆਂ ਕਰਨ ਦੀਆਂ ਸਲਾਹਾਂ ਦੇ ਰਹੇ ਆ।
ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇੱਕ ਬੰਦਾ ਜਿਹੜਾ ਇੱਥੇ ਦਾ ਬੋਰਨ ਆ, ਮੰਨ ਲਓ ਵੀ ਤੁਹਾਡਾ ਹੀ ਕੋਈ ਬੱਚਾ 87 ਦਾ ਬੋਰਨ ਆ, ਜੇ ਉਹ ਆਜ਼ਾਦੀ ਦੀ ਗੱਲ, ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦਾ, ਜੋ ਕਿ ਲੀਗਲ ਆ ਇੱਥੇ, ਫ੍ਰੀडम ਆਫ ਸਪੀਚ ਆ। ਤੇ ਉਸ ਫਰੀडम ਆਫ ਸਪੀਚ ਦੀ ਉਸ ਨੂੰ ਅੱਤਵਾਦੀ ਡਿਕਲੇਅਰ ਕੀਤਾ ਗਿਆ ਹੋਵੇ, ਅੱਤਵਾਦੀ ਕਿਹਾ ਗਿਆ ਹੋਵੇ, ਤੇ ਉਹਦਾ ਜਿਹੜਾ ਸਾਈਕੋਲੋਜੀਕਲ ਇੰਪੈਕਟ ਆ ਉਹ ਕਿੰਨਾ ਕੁ ਪੈਂਦਾ ਹੈਗਾ। ਸੋ ਇਹ ਸਾਰਾ ਕੁਝ ਜਿਹੜੇ ਸਿੱਖ ਆ ਉਹ ਫੀਲ ਕਰ ਰਹੇ ਆ। ਜਿਹੜਾ ਜਹਾਜ਼ ਡਿੱਗਿਆ ਸੀ ਉਹਨੂੰ ਅੱਜ ਤੱਕ ਜਿਹੜੀ ਭਾਰਤੀ ਸਰਕਾਰ ਸਿੱਖਾਂ ਤੇ ਬਲੇਮ ਕਰ ਰਹੀ ਆ। ਹਾਲਾਂਕਿ ਕਈ ਹੁਣ ਉੱਥੇ ਸਿਗਨੇਚਰ ਡਰਾਈਵ ਸਿੱਖਾਂ ਨੇ ਸ਼ੁਰੂ ਕੀਤੀ ਆ ਵੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਜੋ ਕੁਝ ਪਿਛਲੇ ਸਾਲ 'ਚ ਵਾਪਰਿਆ ਇੰਡੀਆ ਦੀ ਸਰਕਾਰ ਵੱਲੋਂ ਕੀਤਾ ਗਿਆ ਵੀ ਉਹ ਜਿਹੜਾ ਜਹਾਜ਼ ਵੀ ਆ ਉਹ ਪੱਕਾ ਉਹ 'ਚ ਭਾਰਤ ਸਰਕਾਰ ਦਾ ਹੱਥ ਸੀ। ਸੋ ਇਹ ਸਿੱਖ ਜਿਹੜੇ ਫੀਲ ਕਰ ਰਹੇ ਹੈਗੇ ਆ। ਸੋ ਇਹ ਦੋਨਾਂ ਨੌਜਵਾਨਾਂ ਦੀ ਜਿਹੜੀ ਸਟੋਰੀ ਆ ਫਾਈਨਲੀ 6 ਸਾਲਾਂ ਬਾਅਦ ਕੈਨੇਡਾ ਦੇ ਮੇਜਰ ਮੀਡੀਆ ਆਊਟਲੈਟ ਨੇ ਜਿਹੜੀ ਪਬਲਿਸ਼ ਕੀਤੀ ਆ। ਹੋਪਫੁਲੀ ਜਿਹੜਾ ਕੈਨੇਡਾ ਦੇ ਜਿਹੜੇ ਸੇਫਟੀ ਮਿਨਿਸਟਰ ਆ ਜਾਂ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ, ਕਿਉਂਕਿ ਉਹਨੂੰ ਪਤਾ ਲੱਗ ਚੁੱਕਾ ਆ ਵੀ ਭਾਰਤ ਵਾਲੇ ਕਿੰਨਾ ਝੂਠ, ਕਿੰਨਾ ਕਰਪਟ ਜੋ ਉੱਥੇ ਦਾ ਸਿਸਟਮ ਹੈਗਾ ਆ। ਹੋਪਫੁਲੀ ਇਹਨਾਂ ਦੀ ਜਿਹੜੀ ਸੁਣਵਾਈ ਆ ਉਹ ਹੋਊਗੀ ਤੇ ਇਹਨਾਂ ਨੂੰ ਦੁਬਾਰਾ ਕੀ ਫੇਰ ਨੋ ਫਲਾਈ ਜ਼ੋਨ ਦੇ ਵਿੱਚੋਂ ਬਾਹਰ ਕੱਢਿਆ ਜਾਊਗਾ।